ਵਾਈਟ ਹਾਊਸ ਦੇ ਬਾਹਰ ਸਿੱਖ ਅਤੇ ਅੰਬੇਦਕਰਵਾਦੀ ਕਾਰਕੁਨਾਂ ਵੱਲੋਂ ਪ੍ਰਦਰਸ਼ਨ। ਮੁਹਾਲੀ ਵਿੱਚ ਕੌਮੀ ਇਨਸਾਫ ਮੋਰਚੇ ਵੱਲੋਂ ਕੱਢਿਆ ਗਿਆ ਰੋਸ ਮਾਰਚ। ਸੁਤੰਤਰਤਾ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ। ਵਾਈਟ ਹਾਊਸ ਦੇ ਬਾਹਰ ਸਿੱਖ ਅਤੇ ਅੰਬੇਦਕਰਵਾਦੀ ਕਾਰਕੁਨਾਂ ਵੱਲੋਂ ਭਾਰਤ ਵਿੱਚ ਘੱਟ ਗਿਣਤੀਆਂ ਦੇ ਹੋ ਰਹੇ ਘਾਣ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਣੀਪੁਰ ਵਿੱਚ ਹਿੰਸਾ ਦਾ ਸ਼ਿਕਾਰ ਹੋ ਰਹੇ ਕੁਕੀ ਕਬੀਲਿਆਂ ਦੇ ਹੱਕ 'ਚ ਵੀ ਆਵਾਜ਼ ਬੁਲੰਦ ਕੀਤੀ ਗਈ। ਦੱਸ ਦਈਏ ਕਿ ਮਣੀਪੁਰ ਹਿੰਸਾ 'ਚ ਕੁਕੀ ਕਬੀਲੇ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਤੇ ਵੀ ਕਈ ਵੀਡੀਓਜ਼ ਵਾਇਰਲ ਹੋਈਆਂ ਸਨ, ਜਿਨ੍ਹਾਂ ਵਿੱਚ ਸ਼ਰੇਆਮ ਕੁਕੀ ਕਬੀਲੇ ਦੀਆਂ 2 ਔਰਤਾਂ ਨਾਲ ਸ਼ਰਮਨਾਕ ਹਰਕਤਾਂ ਕੀਤੀਆਂ ਗਈਆਂ। ਦੂਜੇ ਪਾਸੇ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਹੁਣ ਸ਼ਾਂਤੀ ਹੈ, ਪਰ ਪੰਜਾਬ ਵਾਂਗ ਮਣੀਪੁਰ ਵਿੱਚ ਵੀ ਘੱਟ ਗਿਣਤੀਆਂ ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਜਿਸ ਤੇ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਵੱਲੋਂ ਵੀ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਪਿਛਲੇ ਕਰੀਬ 7 ਮਹੀਨਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਕੌਮੀ ਇਨਸਾਫ ਮੋਰਚੇ ਨੇ ਪ੍ਰਦਰਸ਼ਨ ਕੀਤਾ। ਉਹਨਾਂ ਦਾ ਰੋਸ ਮਾਰਚ YPS ਚੌਂਕ ਤੋਂ ਸ਼ੁਰੂ ਹੋ ਕੇ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਤੋਂ ਹੁੰਦਾ ਹੋਇਆ ਵਾਪਸ YPS ਚੌਂਕ ਤੇ ਪਹੁੰਚ ਕੇ ਸਮਾਪਤ ਹੋਇਆ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਮੌਕੇ ਤੇ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ। ਕੌਮੀ ਇਨਸਾਫ ਮੋਰਚਾ ਨੇ 15 ਅਗਸਤ ਨੂੰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ, ਪਰ 14 ਅਗਸਤ ਦੀ ਰਾਤ ਨੂੰ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਆਪਣਾ ਫੈਸਲਾ ਵਾਪਸ ਲੈ ਲਿਆ। ਪੁਲਿਸ ਪ੍ਰਸ਼ਾਸਨ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀ YPS ਚੌਂਕ ਤੋਂ ਰਵਾਨਾ ਹੋਏ। ਸੈਕਟਰ 51-52 ਸਰਕਲ ਵਿੱਚੋਂ ਲੰਘੇ ਅਤੇ ਸੈਕਟਰ 51-52 ਦੇ ਲਾਈਟ ਪੁਆਇੰਟ ਤੋਂ ਪੈਟਰੋਲ ਪੰਪ ਵੱਲ ਮੁੜ ਗਏ। ਉਪਰੰਤ ਮੁਹਾਲੀ ਫੇਜ਼ 4 ਅਤੇ ਮੁਹਾਲੀ 5 ਦੀਆਂ ਲਾਈਟਾਂ ਤੋਂ ਹੁੰਦੇ ਹੋਏ ਮੋਰਚਾ ਏਅਰਪੋਰਟ ਰੋਡ ਅਤੇ ਉੱਥੋਂ ਗੁਰਦੁਆਰਾ ਸਿੰਘ ਸ਼ਹੀਦਾਂ ਰਾਹੀਂ ਵਾਪਸ YPS ਚੌਂਕ ਮੁੜ ਗਿਆ। ਇਸ ਰੂਟ ਤੋਂ ਇਲਾਵਾ ਸ਼ਹਿਰ ਵਿੱਚ ਕਿਤੇ ਵੀ ਧਰਨਾਕਾਰੀਆਂ ਨੂੰ ਧਰਨਾ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਕੌਮੀ ਇਨਸਾਫ ਮੋਰਚੇ ਦੇ ਧਰਨੇ ਨੂੰ ਲੈ ਕੇ ਮੁਹਾਲੀ ਅਤੇ ਚੰਡੀਗੜ੍ਹ ਪੁਲਿਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ। ਦਰਬਾਰ ਸਾਹਿਬ ਕੌਮ ਦਾ ਢਾਇਆ 2500 ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾ ਕੇ ਸੌੜੀਆਂ ਵੀ ਪੂਰੀ ਕੌਮ ਦੀਆਂ। ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸਾਡੀ ਕੌਮ ਦਾ ਲੀਡਰ ਸੀਗਾ, ਉਹਨੂੰ ਸ਼ਹੀਦ ਕੀਤਾ। ਸਾਡਾ ਤੋਸ਼ਾਖਾਨਾ ਲੁੱਟਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਹੈ। ਇਸ ਕਰਕੇ ਇਹ ਅਸੀਂ ਜਿਹੜਾ ਬਲੈਕ ਡੇ ਮਨਾ ਰਹੇ ਹਾਂ, ਐਵੇਂ ਨਹੀਂ ਬਣਾ ਰਹੇ, ਖੰਡ ਖਾਂਦੇ ਨਹੀਂ ਮਨਾਉਂਦੇ। ਮੈਨੂੰ ਇੰਡੀਅਨ ਸਿਰ ਜਵਾਬ ਦੇ। ਕੁਝ ਕਹਿੰਦੇ ਜੀ ਬਲੈਕ ਡੇ ਹੈ, ਅੱਤਵਾਦੀ ਹੈ, ਵੱਖਵਾਦੀ ਹੈ। ਸਿੱਖ ਸੱਤਵਾਦੀ ਹੈ, ਮਾਨਵਤਾਵਾਦੀ ਹੈ। ਅਤੇ ਜਦੋਂ ਲੰਗਰ ਲਾਉਂਦਾ ਉਦੋਂ ਤਾਂ ਕਹਿੰਦੇ ਜੀ ਇਹ ਮਾਨਵਤਾਵਾਦੀ ਹੈ। ਜਦੋਂ ਬਾਰਡਰਾਂ 'ਤੇ ਲੜਦਾ ਕਹਿੰਦਾ ਸਾਡੇ ਯੋਧਾ ਸ਼ਹੀਦ ਹੈ। ਅਤੇ ਜਦੋਂ ਕਿਤੇ ਜਾ ਕੇ ਯੂਕਰੇਨ 'ਚ ਜਾਂਦਾ ਕਹਿੰਦੇ ਜੀ ਭਾਈ ਘਨੱਈਏ ਵਾਲੇ ਹੈ। ਅਤੇ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਕਹਿੰਦੇ ਅੱਤਵਾਦੀ ਵੱਖਵਾਦੀ ਹੈ। ਇਸ ਕਰਕੇ ਅਸੀਂ ਨਾ ਅੱਤਵਾਦੀ ਹਾਂ ਨਾ ਵੱਖਵਾਦੀ ਹਾਂ। ਜਿਹੜੇ ਸਾਨੂੰ ਜੇਲ੍ਹਾਂ 'ਚ ਡੱਕ ਕੇ ਰੱਖਿਆ, ਸਾਡੇ 'ਤੇ ਜ਼ਬਰ ਕਰਦੇ ਆ, ਉਹ ਹੈਗੇ ਆ ਅੱਤਵਾਦੀ। ਅਸੀਂ ਸੱਤਵਾਦੀ ਹਾਂ। ਇਸ ਕਰਕੇ ਇੰਡੀਅਨ ਸਟੇਟ ਜਵਾਬ ਦੇਵੇ, ਸਾਡਾ ਦਰਬਾਰ ਸਾਹਿਬ ਕਿਉਂ ਢਾਇਆ, ਸਾਡੇ ਗਲਾਂ 'ਚ ਟਾਇਰ ਕਿਉਂ ਪਾਏ, ਧੀਆਂ ਭੈਣਾਂ ਦੀਆਂ ਬੇਪਤੀਆਂ ਕਿਉਂ ਕੀਤੀਆਂ, ਨਹਿਰੂ ਨੇ 4 ਜੁਲਾਈ 1955 ਨੂੰ ਫੌਜ ਕਿਉਂ ਵਾੜੀ ਸਾਡੇ, ਅਤੇ ਫਿਰ ਸਾਡਾ ਤੋਸ਼ਾਖਾਨਾ ਕਿਉਂ ਲੁੱਟਿਆ, ਸਿੱਖ ਰੈਫਰੈਂਸ ਲਾਇਬ੍ਰੇਰੀ ਕਿਉਂ ਲੁੱਟੀ, ਸਾਨੂੰ ਜਵਾਬ ਦੇਵੇ। ਸਾਡੇ ਹੈੱਡਵਰਕਸ ਕਿਉਂ ਲੁੱਟੇ, ਸਾਡਾ ਚੰਡੀਗੜ੍ਹ ਕਿਉਂ ਲੁੱਟ ਕੇ ਲੈ ਗਿਆ, ਸਾਡੀ ਰਾਜਧਾਨੀ ਕਿਉਂ ਲੈ ਗਿਆ, ਸਾਡੀ ਹਾਈ ਕੋਰਟ ਕਿਉਂ ਲੈ ਗਏ ਹੈ, ਸਾਡੇ ਹੈੱਡਵਰਕਸ ਕਿਉਂ ਲੈ ਗਏ ਹੈ। ਅਤੇ ਫਿਰ ਸਾਨੂੰ ਜਵਾਬ ਦੇਵੇ ਬਾਬਰੀ ਮਸਜਿਦ ਕਿਉਂ ਢਾਈ ਹੈ, ਸਾਨੂੰ ਜਵਾਬ ਦੇਵੇ ਰਵਿਦਾਸ ਮਹਾਰਾਜ ਦਾ ਘਰ ਕਿਉਂ ਢਾਇਆ, ਸਾਨੂੰ ਜਵਾਬ ਦੇਵੇ ਈਸਾਈਆਂ ਨੂੰ ਜਿੰਦਾ ਜਲਾ ਕੇ ਕਿਉਂ ਸਾੜਿਆ, ਸਾਨੂੰ ਜਵਾਬ ਦੇ NIA ਸਾਡੇ 'ਤੇ ਰੇਡ ਕਿਉਂ ਕਰਦੀ ਹੈ, ਅਤੇ ਖਾਲਸਾ ਸਾਈਡ 'ਤੇ ਰੇਡ ਕਿਉਂ ਕਰਦੀ ਹੈ। ਕੀ ਉਹਦੇ ਬੰਬ ਹੈ, ਤੋਹਫਾ ਹੈ, ਕੀ ਉਹਦੇ ਕੋਲੇ ਹੈ? ਉਹ ਤਾਂ ਮਾਨਵਤਾ ਦੀ ਸੇਵਾ ਕਰਦਾ ਹੈ। NIA ਰੇਡ ਕਰੇ ਖਾਂ ਪ੍ਰੋਹਤ 'ਤੇ ਕਰੇ, ਅਸੀਮਾਨੰਦ 'ਤੇ ਕਰੇ, ਸਰਸੇ ਵਾਲੇ ਸਾਧ 'ਤੇ ਕਰੇ, ਹਰਸ਼ ਧੂਰੀ 'ਤੇ ਕਰੇ, ਪ੍ਰਦੀਪ ਬਲੇਟਰ 'ਤੇ ਕਰੇ, ਜਿਨ੍ਹਾਂ ਨੇ ਸਾਡੀ ਨਸਲਕੁਸ਼ੀ ਕੀਤੀ ਹੈ ਉਹਨਾਂ 'ਤੇ ਕਰੇ, ਜਿਨ੍ਹਾਂ ਨੇ 300-700 ਕਿਸਾਨਾਂ ਨੂੰ ਤੋਂ ਵੱਧ ਮਾਰਿਆ ਜਾਣ ਲਈ ਉਹਨਾਂ 'ਤੇ ਰੇਡ ਕਰੇ ਹੈ। ਨਾਗਪੁਰ ਦੇ ਦਫ਼ਤਰ 'ਤੇ ਰੇਡ ਕਰੇ। ਪੰਜਾਬ ਦੀ ਪ੍ਰਭੂਸ਼ਤਾ ਅਤੇ ਆਜ਼ਾਦੀ ਦੀ ਵਕਾਲਤ ਕਰਨ ਵਾਲੀਆਂ 2 ਪ੍ਰਮੁੱਖ ਸਿੱਖ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਦਲ ਖਾਲਸਾ ਨੇ ਸਾਂਝੇ ਤੌਰ ਤੇ ਫੈਸਲੇ ਅਨੁਸਾਰ ਆਜ਼ਾਦੀ ਦਿਹਾੜੇ ਤੋਂ ਪਹਿਲੀ ਸ਼ਾਮ ਸਿੱਖਾਂ ਤੇ ਭਾਰਤੀ ਨਿਜ਼ਾਮ ਤੇ ਹਮਲਿਆਂ, ਅਨਿਆਏ ਅਤੇ ਜ਼ਿਆਦਤੀ ਵਿਰੁੱਧ ਲੁਧਿਆਣਾ ਵਿਖੇ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮਾਨ ਨੇ ਇਸ ਪ੍ਰਦਰਸ਼ਨ ਦੀ ਅਗਵਾਈ ਕੀਤੀ। ਉਹਨਾਂ ਕਿਹਾ ਕਿ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਤੇ 76 ਸਾਲਾਂ ਦੀ ਭਾਰਤੀ ਨਿਜ਼ਾਮ ਦੀ ਗੁਲਾਮੀ ਅਤੇ ਅਧੀਨਗੀ ਵਿਰੁੱਧ ਅਤੇ ਆਪਣੇ ਸਵੈ ਨਿਰਣੇ ਦੇ ਅਧਿਕਾਰ ਨੂੰ ਹਾਸਲ ਕਰਨ ਲਈ ਦੋਵੇਂ ਪਾਰਟੀਆਂ ਦੇ ਸੈਂਕੜੇ ਕਾਰਕੁਨ ਲੁਧਿਆਣਾ ਦੀਆਂ ਸੜਕਾਂ ਤੇ ਉਤਰੇ ਹਨ। ਇਸ ਤੋਂ ਇਲਾਵਾ ਦੋਵੇਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਇਸ ਰੋਸ ਮਾਰਚ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਤੇ ਧਾਰਮਿਕ ਮਾਮਲਿਆਂ ਵਿੱਚ ਭਾਰਤੀ ਸਟੇਟ ਦੀ ਦਖਲਅੰਦਾਜ਼ੀ, ਸਿੱਖ ਗੁਰਦੁਆਰਾ ਐਕਟ ਵਿੱਚ ਸੋਧ, ਯੂਨੀਵਰਸਲ ਸਿਵਲ ਕੋਡ ਥੋਪਣ, ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਵਿੱਚ ਦੋਹਰੇ ਮਾਪਦੰਡ, NSA ਅਤੇ UAPA ਅਧੀਨ ਸਿੱਖ ਨੌਜਵਾਨਾਂ ਦੀਆਂ ਨਾਜਾਇਜ਼ ਨਜ਼ਰਬੰਦੀਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਹੈ। ਉਹਨਾਂ ਅੱਗੇ ਕਿਹਾ ਕਿ ਸਿੱਖਾਂ ਦੀ ਮੌਜੂਦਗੀ ਵਾਲੇ ਦੇਸ਼ ਵਿੱਚ ਖਾਲਿਸਤਾਨੀਆਂ ਦੇ ਗੈਰ ਨਿਆਇਕ ਕਤਲ, ਮੋਦੀ ਸਰਕਾਰ ਵੱਲੋਂ ਸੰਘਰਸ਼ੀਲ ਸਿੱਖਾਂ ਅਤੇ ਸਿੱਖ ਫੈਡਰੇਸ਼ਨ UK ਵਰਗੀਆਂ ਸੰਸਥਾਵਾਂ ਦੀ ਆਵਾਜ਼ ਨੂੰ ਦਬਾਉਣ ਲਈ NIA ਦੀ ਦੁਰਵਰਤੋਂ ਅਤੇ ਖਾਲਸਾ ਏਡ ਵਰਗੀਆਂ ਮਾਨਵਤਾਵਾਦੀ ਸਹਾਇਤਾ ਏਜੰਸੀਆਂ ਨੂੰ ਪਰੇਸ਼ਾਨ ਕਰਨਾ ਵੀ ਸਾਡੇ ਪ੍ਰੋਟੈਸਟ ਏਜੰਡੇ ਵਿੱਚ ਸ਼ਾਮਿਲ ਹੈ। ਹਿੰਦੂਤਵ ਦੀ
सेंटर दी सरकार ने साडे नौजवान खालसाई खालिस्तान मंगण वाले दीप सिंह सिद्धू हरियाणे दे विच, मूसेवाल पंजाब दे विच, अवतार सिंह खंडे नूं बरतानिया दे विच, परमजीत सिंह पंजवाड़ नूं लाहौर पाकिस्तान दे विच, मलिक साहब नूं कैनेडा दे विच, फिर निज्जर साहब नूं कैनेडा दे विच। हुण गल उल्ट पै गई है। इंडिया दी सरकार यूके दे ते कैनेडा दे हाड़े कढ़ रही है कि साडे जिहड़े हिंदुत्व दे सफीर है उन्हां दी रक्षा करो, उन्हां नूं सुरक्षित रखो। जे हिंदुत्व ने सिख नहीं शहीद किए फिर कैनेडा ते बरतानिया तो इहो जी भीख मंगण दी की लोड़ सी। साडे उत्ते NSA लाता अमृतपाल सिंह ते उहदे साथियां नूं डिब्रूगढ़ असम दे विच कैद करा दिता। अमृतपाल सिंह दी धर्म पत्नी जी नूं जिहड़े बरतानिया दे रहण वाले है उन्हां नूं बरतानिया नहीं जाण दिता। अवतार सिंह खंडे दी माता नूं उन्हां दी भैण नूं कल खंडा साहब दे संस्कार थे वीजे नहीं देण दिते। इस तो ज्यादा गुलामी कादी है। 47 ਦੇ ਵਿੱਚ ਅਖੌਤੀ ਆਜ਼ਾਦੀ ਜਿਹਨੂੰ ਪੰਜਾਬ ਨੂੰ ਕਹਿੰਦੇ ਇਹਨਾਂ ਨੇ 3200 ਪਾਰ ਭਾਵੇਂ ਮਿਲੀ ਨਹੀਂ। ਕਾਹਦੀ ਆਜ਼ਾਦੀ ਆ? ਪਾਣੀ ਸਾਡਾ ਖੋਹ ਕੇ ਲੈ ਗਏ, ਬੋਲੀ ਸਾਡੀ ਦਾ ਸਤਿਆਨਾਸ਼ ਕਰਤਾ, ਨੌਜਵਾਨੀ ਸਾਡੀ ਜੇਲ੍ਹਾਂ ਦੇ ਵਿੱਚ ਰੋਂਦੀ ਫਿਰਦੀ ਆ। ਜਿਹੜੇ ਇਤਨੇ ਪੰਜਾਬੀ ਕਹਿੰਦੇ ਸੂਬੇ ਦੇ ਉਹ ਇਹਨਾਂ ਖੋਲੇ ਨੇ ਤੇ ਆਜ਼ਾਦੀ ਕਾਹਦੀ ਤੇ ਖੁਸ਼ੀਆਂ ਕਾਹਦੀਆਂ ਨੇ। तो इतने जिन्हें आए ये सारे वो लोग ने जिन्हें मैं फिर कहने लगा जिन्होंने ये लीक खिंच दिया कि इंडिया के नाल साडा कोई वाह वास्ता नहीं, ते जिस मुल्क के नाल साडा वाह वास्ता नहीं उहदे दिलों दे नाल भी साडा कोई वाह वास्ता नहीं। ये 15 अगस्त साडी नहीं गया नहीं, ना 26 जनवरी साडी आ ते ना तिरंगे तिरंगे साडी। जिन्हों के आगे ने चढ़ाव है सानू उन्हां कोई प्रॉब्लम नहीं, पर जिहड़ा तुहाडा प्राइम मिनिस्टर नित तुसीं अखबारों च ऐडा दे दे कहंदा हर घर तिरंगा, कोई साडे घर नमूना कर लिया जे साडे घर तो बहुत दूर रह गया तिरंगे। तो ये जबरदस्ती सरपंचां दे घर जा के तिरंगे देण दे जे ये किहड़े तुहाडी देशभक्ति चढ़ी आ? देशभक्ति दे उहनूं कहंदे जे बंदा माण दे नाल कहे कि हां मैं लाउणा तिरंगा घर दे उत्ते, तुसीं ते धक्किਆਂ दे नाल वंडांदे जे ये कोई देशभक्ति हुंदी आ? देशभक्ति पंजाबियों के कोल हैगी आ, पर यह साडी देशभक्ति इंडिया वास्ते नहीं है। साडी देशभक्ति साडे अपने देश पंजाब वास्ते आ। साडा देश पंजाब आ, इहनूं स्टेट ना क्या करो सिर्फ एक भी सूबा है, ये मुल्क है एक जिहदे उत्ते इंडिया दा इस वक्त कब्जा है। तो उस कब्जे नूं हटाउण दी लड़ाई जिहड़ी असीं लगातार लड़दे पए ते उदों तक लड़नी जदों तक खालिस्तान इस धरती दे उत्ते निकलां नहीं होंदा। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬਾ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਲੋੜੀਂਦੀ ਰਾਹਤ ਜਾਰੀ ਨਾ ਕੀਤੀ ਗਈ ਤਾਂ ਕਾਂਗਰਸੀ ਵਰਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੂਬੇ ਦੇ ਦੌਰਿਆਂ ਤੇ ਘਿਰਾਓ ਕਰਨਗੇ। ਵੜਿੰਗ ਤਰਨਤਾਰਨ ਵਿੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਆਏ ਸਨ ਜੋ ਸੂਬਾ ਸਰਕਾਰ ਦੇ ਉਦਾਸੀਨ ਰਵੱਈਏ ਖਿਲਾਫ ਧਰਨਾ ਦੇ ਰਹੇ ਸਨ ਕਿਉਂਕਿ ਸਰਕਾਰ 2 ਮਹੀਨੇ ਬੀਤ ਜਾਣ ਦੇ ਬਾਵਜੂਦ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਵਿੱਚ ਨਾਕਾਮ ਰਹੀ ਹੈ। ਉਹਨਾਂ ਨੇ ਆਪ ਸੂਬਾ ਸਰਕਾਰ ਨੂੰ ਸੂਬੇ ਦੀਆਂ ਬੁਰਾਈਆਂ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਸੁਚੇਤ ਕੀਤਾ। ਉਹਨਾਂ ਕਿਹਾ ਕਿ ਨਸ਼ਿਆਂ ਕਾਰਨ ਮੌਤਾਂ 4 ਗੁਣਾ ਵੱਧ ਗਈਆਂ ਹਨ ਅਤੇ ਸਰਕਾਰ ਇਸ ਦਾ ਦੋਸ਼ ਪਿਛਲੀਆਂ ਸਰਕਾਰਾਂ ਤੇ ਮੰਨ ਰਹੀ ਹੈ। ਸੋ ਅੱਜ ਦਾ ਜਿਹੜਾ ਧਰਨਾ ਹੈ ਗੂੰਗੀ ਬਹਿਰੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਕੰਮ ਕਰਨਾ। ਸੋ ਪਿਛਲੇ ਦਿਨੀ ਖਬਰ ਲੱਗੀ ਸੀ ਅਖਬਾਰ ਦੇ ਵਿੱਚ ਸਰਕਾਰ ਨੇ ਕਿਹਾ ਕਿ 6 ਲੱਖ ਦੇ ਲਗਭਗ ਖੇਤਾਂ ਦਾ ਨੁਕਸਾਨ ਹੋਇਆ
ਔਰ ਜਿਹੜੀ ਪੈਸੇ ਦੀ ਮੰਗ ਕੀਤੀ ਗਈ ਹੈ ਉਹਦੇ ਹਿਸਾਬ ਦੇ ਨਾਲ, ਇਹ ਟ੍ਰਿਬਿਊਨ, ਇੰਗਲਿਸ਼ ਟ੍ਰਿਬਿਊਨ ਦੀ ਖਬਰ ਸੀਗੀ, ਉਹਦੇ ਹਿਸਾਬ ਦੇ ਨਾਲ ਸਰਕਾਰ ਲਗਭਗ 9000 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਤਜਵੀਜ਼ ਬਣਾ ਰਹੀ ਹੈ। ਜਿਹੜੀ ਤਜਵੀਜ਼ ਇਹਨਾਂ ਨੇ ਸੈਂਟਰ ਸਰਕਾਰ ਨੂੰ ਦਿੱਤੀ ਹੈ ਕਿ 9000 ਰੁਪਇਆ, ਜਿਹਦੇ ਚੋਂ 7500 ਰੁਪਇਆ ਇਹ ਪਾਉਣਗੇ, ਸੈਂਟਰ ਪਾਏਗਾ 2500 ਰੁਪਇਆ, ਨਹੀਂ 7000 ਉਹ ਪਾਉਣਗੇ, 2000 ਰੁਪਇਆ ਇਹ ਲੋਕ ਪਾਉਣਗੇ। ਇਸ ਤਰੀਕੇ ਦਾ ਉਹ ਕੰਮ ਹੈਗਾ। ਸੋ ਜਾਨੀ ਕਿ ਉਸ ਹਿਸਾਬ ਨਾਲ ਹੀ ਪੈਸਾ ਮੰਗਿਆ ਗਿਆ ਹੈ। ਇਹ ਉਮੀਦ ਨਾ ਕਰੋ ਵੀ ਤੁਹਾਨੂੰ 50000 ਰੁਪਇਆ ਪ੍ਰਤੀ ਏਕੜ, ਜਿਹੜਾ ਅਸੀਂ ਮੰਗ ਕਰ ਰਹੇ ਹਾਂ ਕਿ 50000 ਪ੍ਰਤੀ ਏਕੜ ਕਿਸਾਨ ਨੂੰ ਮੁਆਵਜ਼ਾ ਮਿਲਣਾ ਚਾਹੀਦਾ, 50000 ਪਸ਼ੂ ਦਾ ਮਿਲਣਾ ਚਾਹੀਦਾ ਹੈ। ਤੇ ਜੇ ਉਹ ਬੱਕਰੀ ਦੀ ਤੇ ਕੁਕੜੀ ਦੀ ਗੱਲ ਕਰਾਂਗੇ ਤਾਂ ਫਿਰ ਤਾਂ ਮੇਰਾ ਖਿਆਲ ਪੂਰਾ ਤਾਂ ਤੁਹਾਨੂੰ 50 ਰੁਪਏ ਮਿਲਣਗੇ ਜੇ ਏਕੜ ਦੇ 9000 ਜਾਂ 9500 ਦੇ। ਸੋ ਲਗਾਤਾਰ ਇਹ ਨਿਰੰਤਰ ਧਰਨੇ ਜਾਰੀ ਆ। ਅਸੀਂ ਲੱਗੇ ਹੋਏ ਆ ਮਾਨਸਾ ਤੋਂ ਲੈ ਕੇ, ਔਰ ਅੱਜ ਤਰਨਤਾਰਨ, ਫਿਰ ਪਟਿਆਲਾ, ਪਹਿਲਾਂ ਲੁਧਿਆਣਾ, ਫਿਰ ਅੱਜ ਹੁਣ ਅਸੀਂ ਜਾ ਰਹੇ ਹਾਂ ਤਰਨਤਾਰਨ ਸਾਹਿਬ। ਕੱਲ ਸਾਡਾ ਤੁਸੀਂ ਦੇਖਿਆ ਹੋਣਾ ਉੱਥੇ ਕਟਾਰੂ ਚੱਕ ਸਾਹਿਬ ਦੇ ਧਰਨਾ ਸੀਗਾ। ਸੋ ਮੈਨੂੰ ਲੱਗਦਾ ਕਿ ਇਹ ਲੋਕਾਂ ਦਾ ਮੁੱਦਾ ਹੈ। ਇਸ ਮੁੱਦੇ ਤੇ ਚਰਚਾ ਕਰਨ ਦੀ ਲੋੜ ਹੈ, ਆਸੇ ਪਾਸੇ ਵੇਖੇ ਤੋਂ ਬਿਨਾ, ਕਿਉਂਕਿ 6 ਲੱਖ ਏਕੜ ਪ੍ਰਭਾਵਿਤ ਹੈ ਔਰ ਕਿੰਨੇ ਹਜ਼ਾਰਾਂ ਬੰਦੇ ਇਸ ਹੜ੍ਹ ਦੀ ਮਾਰ ਦੇ ਹੇਠਾਂ ਆਏ ਹੈ। ਔਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਮੈਂ ਪਾਤੜਾ ਜਾ ਕੇ ਆਇਆ ਸੀ, ਉੱਥੇ ਸੁਸਾਈਡ ਕਰ ਗਿਆ ਸੀ, ਮਰ ਗਈ ਸੀ। ਸੋ ਬਹੁਤ ਭਾਰੀ ਨੁਕਸਾਨ ਹੋਇਆ। ਔਰ ਇਹ ਨਿੱਕਾ ਜਿਹਾ ਬੱਚਾ ਸੀ, ਉਹਨੇ ਦੇਖਿਆ ਕਿ ਮੇਰਾ ਪਿਓ ਪੱਖੇ ਨਾਲ ਲਟਕ ਰਿਹਾ ਹੈ। ਸੋ ਸਾਨੂੰ ਲੜਾਈ ਲੜਨ ਦੀ ਲੋੜ ਹੈ, ਸਾਨੂੰ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਸੋ ਅਸੀਂ ਮਾਨ ਸਰਕਾਰ ਤੋਂ, ਜਾਣੀ ਕਿ ਮਸ਼ਹੂਰੀਆਂ ਵਾਲੀ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਔਰ ਅਗਰ ਇਹ ਮੁਆਵਜ਼ਾ ਦੇਣਗੇ 50000 ਰੁਪਏ ਪ੍ਰਤੀ ਏਕੜ, ਜਿਹੜਾ ਕਿ ਹਮੇਸ਼ਾ ਕਹਿੰਦੇ ਸੀ ਕਿ ਗਿਰਦਾਵਰੀ ਦੀ ਕੋਈ ਲੋੜ ਨਹੀਂ, ਮੁਆਵਜ਼ਾ ਗਿਰਦਾਵਰੀ ਆਪੇ ਵਿੱਚ, ਅਸੀਂ ਵੀ ਉਹਨਾਂ ਦਾ ਧੰਨਵਾਦ ਕਰਾਂਗੇ, ਕਿਉਂਕਿ ਚੰਗੀ ਗੱਲ ਦਾ ਧੰਨਵਾਦ ਕਰਨਾ ਪੈਣਾ, ਚਾਹੇ ਉਹ ਆਪੋਜੀਸ਼ਨ ਪਾਰਟੀ ਹੋਵੇ, ਚਾਹੇ ਕੋਈ ਸਾਥੀ ਹੋਵੇ, ਚਾਹੇ ਕੋਈ ਦੁਸ਼ਮਣ ਹੋਵੇ, ਉਹਦਾ ਧੰਨਵਾਦ ਕਰਨਾ ਪਏਗਾ। ਸੋ ਮੇਰੀ ਬੇਨਤੀ ਹੈ, ਫਿਰ ਇੱਕ ਧੰਨਵਾਦ ਚ ਵੀ ਰੈਲੀ ਰੱਖਾਂਗੇ ਕਿ ਭਾਈ 50000 ਰੁਪਇਆ ਦਿੱਤਾ, ਜਿਹੜਾ ਪਸ਼ੂ ਦਾ 50000 ਰੁਪਇਆ ਕਿੱਲੇ ਦਾ। ਔਰ ਸੱਚੀ ਵੀ ਦੱਸਣਾ ਚਾਹੁੰਦਾ, ਦੁਕਾਨਦਾਰ ਭਰਾਵਾਂ ਵਾਸਤੇ ਇਹਦੇ ਵਿੱਚ ਕੋਈ ਤਜਵੀਜ਼ ਨਹੀਂ ਰੱਖੀ ਗਈ। ਹਾਲਾਂਕਿ ਅਸੀਂ ਮੰਗ ਕੀਤੀ ਕਿ 2 ਲੱਖ ਰੁਪਇਆ ਜਿਹੜੀ ਦੁਕਾਨ ਦਾ ਨੁਕਸਾਨ ਹੋ ਗਿਆ, ਜਿਨ੍ਹਾਂ 'ਚ ਪਾਣੀ ਵੜ ਗਿਆ, ਅਰਬਨ ਸਟੇਟ, ਇਹਨਾਂ 'ਚ ਪਟਿਆਲਾ 'ਚ ਬਹੁਤ ਭਾਰੀ ਨੁਕਸਾਨ, ਉਹਨਾਂ ਵਾਸਤੇ ਵੀ ਕੁਝ ਰੱਖਣਾ ਚਾਹੀਦਾ ਸੀ। ਕਿਸਾਨ ਅੰਦੋਲਨ ਨੂੰ ਪੈਸੇ ਲੈ ਕੇ ਚਲਾਇਆ ਹੋਇਆ ਅੰਦੋਲਨ ਦੱਸਣ ਵਾਲਾ ਐਲਵਿਸ਼ ਯਾਦਵ ਬਿਗ ਬੌਸ OTT 2 ਦੇ ਸ਼ੋਅ ਦਾ ਵਿਨਰ ਬਣਿਆ ਹੈ। ਵਾਈਲਡ ਕਾਰਡ ਐਂਟਰੀ ਐਲਵਿਸ਼ ਯਾਦਵ ਨੇ ਇਹ ਸ਼ੋਅ ਜਿੱਤਿਆ ਹੈ। ਐਲਵਿਸ਼ ਯਾਦਵ ਨੇ ਬਿਗ ਬੌਸ ਦੀ ਟਰੋਫੀ ਦੇ ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਬਿਗ ਬੌਸ OTT 2 ਦੇ ਜੇਤੂ ਨੂੰ ਲੈ ਕੇ ਲਗਾਤਾਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ, ਪਰ ਕੱਲ ਉਹ ਪਲ ਆ ਗਿਆ ਜਦੋਂ ਇਸ ਰਿਐਲਿਟੀ ਸ਼ੋਅ ਦੇ ਜੇਤੂ ਦਾ ਐਲਾਨ ਹੋਇਆ। ਸ਼ੋਅ 'ਚ ਰਾਓ ਸਾਹਿਬ ਦੇ ਨਾਂ ਨਾਲ ਮਸ਼ਹੂਰ ਐਲਵਿਸ਼ ਯਾਦਵ ਨੇ ਜੇਤੂ ਟਰਾਫੀ ਤੇ ਕਬਜ਼ਾ ਕੀਤਾ। ਉਸ ਨੂੰ ਟਰਾਫੀ ਦੇ ਨਾਲ 25 ਲੱਖ ਦਾ ਨਗਦ ਇਨਾਮ ਵੀ ਦਿੱਤਾ ਗਿਆ। 24 ਸਾਲ ਦਾ ਐਲਵਿਸ਼ ਇੱਕ ਮਸ਼ਹੂਰ ਯੂਟਿਊਬਰ ਹੈ। ਗੁਰੂਗ੍ਰਾਮ ਵਿੱਚ ਜੰਮੇ ਸੋਸ਼ਲ ਮੀਡੀਆ ਪ੍ਰਭਾਵਕ ਐਲਵਿਸ਼ ਨੇ ਸਾਲ 2016 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਉਸ ਦੇ 13 YouTube ਚੈਨਲ ਹਨ ਤੇ ਇੰਸਟਾਗ੍ਰਾਮ ਤੇ ਉਸ ਦੇ 13 ਮਿਲੀਅਨ ਫੋਲੋਅਰਸ ਹਨ। ਦੱਸ ਦਈਏ ਕਿ 2 ਸਾਲ ਪਹਿਲਾਂ ਜਦੋਂ ਦਿੱਲੀ ਦੀਆਂ ਸੜਕਾਂ ਤੇ ਕਿਸਾਨ 3 ਖੇਤੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ, ਉਸ ਸਮੇਂ ਐਲਵਿਸ਼ ਨੇ ਕਿਸਾਨਾਂ ਦੇ ਧਰਨੇ ਨੂੰ ਪੈਸੇ ਲੈ ਕੇ ਲਗਾਇਆ ਹੋਇਆ ਧਰਨਾ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਕਿਸਾਨ ਆਪਣੀ ਹਰ ਇੱਕ ਮੰਗ ਨੂੰ ਲੈ ਕੇ ਸੜਕਾਂ ਤੇ ਬੈਠ ਜਾਂਦੇ ਹਨ ਤੇ ਕੀ ਹੁਣ ਸਰਕਾਰ ਉਹਨਾਂ ਦੀਆਂ ਨਾਜਾਇਜ਼ ਮੰਗਾਂ ਨੂੰ ਵੀ ਮੰਨੇਗੀ। ਹਿਮਾਚਲ ਵਿੱਚ ਲਗਾਤਾਰ ਮੀਂਹ ਤੋਂ ਬਾਅਦ ਭਾਂਖੜਾ ਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਗਿਆ ਹੈ। ਸਥਿਤੀ ਨੂੰ ਦੇਖਦੇ ਹੋਏ ਭਾਂਖੜਾ ਡੈਮ ਪ੍ਰਬੰਧਨ ਬੋਰਡ ਨੇ ਭਾਂਖੜਾ ਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ, ਜਿਸ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗੇ ਹਾਲਾਤ ਬਣਨੇ ਸ਼ੁਰੂ ਹੋ ਗਏ ਹਨ। ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਹੁਸ਼ਿਆਰਪੁਰ ਦੇ ਚਕਮੀਰਪੁਰ ਨੇੜੇ ਤੁਸੀਂ ਬੰਨ੍ਹ ਟੁੱਟ ਗਿਆ ਹੈ। ਜਲਦੀ ਹੀ ਇਹ ਪਾਣੀ ਆਸ-ਪਾਸ ਦੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਸਕਦਾ ਹੈ। ਦੂਜੇ ਪਾਸੇ ਰੋਪੜ ਵਿੱਚ ਵੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ। ਨੀਵੇਂ ਇਲਾਕੇ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਪਿੰਡ ਸ਼ਾਹਪੁਰ ਬੇਲਾ ਦੇ ਲੋਕ ਚਾਰੇ ਪਾਸਿਓਂ ਪਾਣੀ ਵਿੱਚ ਘਿਰੇ ਹੋਏ ਹਨ। ਪਿੰਡ ਵਾਸੀਆਂ ਨੇ ਸਰਕਾਰ ਤੇ ਦੋਸ਼ ਲਾਇਆ ਹੈ ਕਿ ਉਹਨਾਂ ਨੂੰ ਨਾ ਤਾਂ ਪਾਣੀ ਛੱਡਣ ਬਾਰੇ ਸੂਚਿਤ ਕੀਤਾ ਗਿਆ ਅਤੇ ਨਾ ਹੀ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਲੋਕ ਪਿੰਡ ਛੱਡ ਕੇ ਜਾ ਰਹੇ ਹਨ। ਮਿਲੀ ਜਾਣਕਾਰੀ ਦੌਰਾਨ ਬੀਤੀ ਸ਼ਾਮ ਤੱਕ ਭਾਂਖੜਾ ਦਾ ਪਾਣੀ ਦਾ ਪੱਧਰ 1678 ਫੁੱਟ ਤੱਕ ਪਹੁੰਚ ਗਿਆ ਸੀ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ 2 ਫੁੱਟ ਹੇਠਾਂ ਸੀ। ਸਥਿਤੀ ਦੇ ਮੱਦੇਨਜ਼ਰ ਹੁਣ ਭਾਂਖੜਾ ਡੈਮ ਦੇ ਫਲੱਡ ਗੇਟਾਂ ਨੂੰ ਕਈ ਫੁੱਟ ਉੱਚਾ ਕਰ ਦਿੱਤਾ ਗਿਆ ਹੈ।
ਇਹ ਗੇਟ ਕਿੰਨੇ ਉੱਚੇ ਕੀਤੇ ਗਏ ਹਨ, ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ 1988 ਵਿੱਚ ਇਹ ਗੇਟ 4 ਫੁੱਟ ਤੱਕ ਖੋਲ੍ਹੇ ਗਏ ਸਨ। ਇਸ ਦੇ ਨਾਲ ਹੀ ਭਾਂਗੜਾ ਡੈਮ ਤੇ ਪਾਣੀ ਛੱਡਣ ਦੀ ਕਿਸੇ ਨੂੰ ਵੀ ਤਸਵੀਰਾਂ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਉੱਥੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। BBMB ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੌਂਗ ਡੈਮ ਤੋਂ ਅੱਜ ਕਰੀਬ 1.50 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਅੱਜ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1400 ਫੁੱਟ ਨੂੰ ਪਾਰ ਕਰ ਗਿਆ ਹੈ, ਜਿਸ ਤੋਂ ਬਾਅਦ 1,14,785 ਕਿਊਸਿਕ ਪਾਣੀ ਛੱਡਿਆ ਗਿਆ ਹੈ, ਜਿਸ ਵਿੱਚ ਟਰਬਾਈਨ ਰਾਹੀਂ ਸਿਰਫ 17,312 ਕਿਊਸਿਕ ਅਤੇ ਫਲੱਡਗੇਟ ਰਾਹੀਂ 1,25,473 ਕਿਊਸਿਕ ਪਾਣੀ ਛੱਡਿਆ ਗਿਆ ਹੈ। NDRF ਦੀਆਂ ਟੀਮਾਂ ਨੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਥਾਵਾਂ ਤੇ ਚਾਰਜ ਸੰਭਾਲ ਲਿਆ ਹੈ। ਤੋ ਆ ਦੇਖੋ, ਅੱਜ 15 ਅਗਸਤ ਦੀ ਵੀਡੀਓ ਆ ਤੇ ਮਾੜਾ ਜਿਹਾ ਨਿਗਾਹ ਮਾਰੋ, ਪਾਣੀ ਦੁਆਰਾ ਫੇਰ ਜਿਹੜਾ ਹੈਗਾ ਚੜ ਗਿਆ। ਆ ਆਪਾਂ ਸੜਕ ਤੇ ਖੜੇ ਆ, ਆ ਸੜਕ ਤੋਂ ਪਾਣੀ ਦੇਖੋ ਕਿਵੇਂ ਕ੍ਰੋਸ ਕਰਕੇ ਦੁਬਾਰਾ ਫੇਰ ਜਿਹੜੇ ਕੁਛ ਕਿਸਾਨਾਂ ਨੇ ਝੋਨੇ ਲਾਦੇ ਸੀਗੇ ਤੇ ਦੁਬਾਰਾ ਫੇਰ ਉਹ ਡੁੱਬ ਰਹੇ ਆ ਦੂਰ ਤੱਕ। ਦੁਬਾਰਾ ਅੱਜ ਇਹ ਪਾਣੀ ਫੇਰ ਜਿਹੜਾ ਵਾ ਚੜ ਗਿਆ। ਨਿਹਾਲਾ ਲਵੇਰਾ ਧੀਰਾ ਕਾਰਾ ਕੋਲੇ ਅਸੀਂ ਖੜੇ ਆ। ਇਹ ਸਾਰਾ ਹਾਲ ਵੇਖ ਲਓ, ਚੌਥੀ ਵਾਰੀ 2 ਵਾਰੀ ਝੋਨੇ ਡੁੱਬ ਗਏ ਆ ਤੇ ਚੌਥੀ ਵਾਰੀ ਪਾਣੀ ਅੱਜ ਫੇਰ ਚੜਿਆ ਵਾ। ਅਗਲੀ ਗੱਲ ਜਿਹੜੀ ਆ, ਦੇਖੋ ਅਸੀਂ ਤੇ ਪਟਵਾਰੀਆਂ ਨਾਲ ਵੀ ਗੱਲ ਕੀਤੀ। ਜਿਹੜਾ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਮੁਰਗੀ ਦੇ ਪੈਸੇ ਦਊਂਗਾ, ਬੱਕਰੀ ਦੇ ਪੈਸੇ ਦਊਂਗਾ, ਪਟਵਾਰੀਆਂ ਨਾਲ ਗੱਲ ਕੀਤੀ ਤੇ ਹਜੇ ਤੱਕ ਕੋਈ ਮਤਲਬ ਕਿ ਗਰਦੌਰੀ ਨਹੀਂ ਹੋਈ। ਪਟਵਾਰੀ ਖੁਦ ਕਹਿ ਰਿਹਾ ਵੀ ਸਾਨੂੰ ਹਜੇ ਤੱਕ ਕੋਈ ਆਰਡਰ ਵੀ ਨਹੀਂ ਆਇਆ ਕੀ ਕਰਨਾ ਵਾ। ਤੇ ਕਿਸਾਨ ਜਿਹੜੇ ਆ ਦੁਬਾਰਾ ਲੁੱਟੇ ਪੁੱਟੇ ਗਏ ਆ। ਸੋ ਦੇਖੋ, ਇਹ ਡੁੱਬ ਚੁੱਕੇ ਉੱਜੜ ਚੁੱਕੇ ਲੋਕਾਂ ਨਾਲ ਇਹੋ ਜਿਹੇ ਮਜ਼ਾਕ ਕਰਨੇ, ਮੈਂ ਮੁਰਗੀ ਦੇ ਪੈਸੇ ਦੇ ਦੂੰਗਾ, ਮੈਂ ਬੱਕਰੀ ਦੇ ਪੈਸੇ ਦੇ ਦੂੰਗਾ, ਮੈਂ ਕੱਦੂ ਦੇ ਪੈਸੇ ਦੇ ਦੂੰਗਾ। ਮੈਨੂੰ ਲੱਗਦਾ ਇਹ ਹੱਦ ਦਰਜੇ ਦੀ ਘਟੀਆ ਤੇ ਬੇਸ਼ਰਮੀ ਦੀ ਗੱਲ ਆ। ਜਿਹੜੇ ਬੰਦੇ ਉੱਜੜ ਗਏ ਆ ਤੁਸੀਂ ਉਹਨਾਂ ਨਾਲ ਵੀ ਇਹੋ ਜਿਹੇ ਮਜ਼ਾਕ ਕਰ ਰਹੇ ਹੋ ਯਾਰ। ਹਜੇ ਤੱਕ ਤੁਸੀਂ ਗਰਦੌਰੀ ਨੂੰ ਕਿਸੇ ਬੰਦਾ ਨਹੀਂ ਭੇਜਿਆਗਾ, ਕੋਈ ਕਿਸੇ ਨੂੰ ਆਰਡਰ ਨਹੀਂ ਕੀਤਾ। ਗੱਲਾਂ ਤੁਸੀਂ ਲੋਕਾਂ ਸਾਹਮਣੇ ਵੱਡੀਆਂ ਵੱਡੀਆਂ ਕਰ ਰਹੇ ਹੋ। ਸੋ ਲੋਕਾਂ ਨੂੰ ਅਪੀਲ ਆ, ਅੱਜ ਇਲਾਕੇ 'ਚ ਆਏ ਸੀ, ਇਸ ਕਰਕੇ ਆਏ ਸੀ, ਲੋਕਾਂ ਨੂੰ ਕਹਿਣ ਆਏ ਸੀ ਭਰਾਓ ਇਹਨਾਂ ਤੋਂ ਝਾਕ ਨਾ ਕਰੋ, ਇਹ ਡਰਾਮੇਬਾਜ਼ ਆ, ਝੂਠ ਬੋਲਦੇ ਆ, ਇਹਨਾਂ ਨੇ ਡੱਕਾ ਨਹੀਂ ਦੇਣਾ ਆਪਾਂ ਨੂੰ। 22 ਤਰੀਕ ਨੂੰ ਬੈਠਾਂਗੇ ਚੰਡੀਗੜ੍ਹ ਜਾ ਕੇ। ਤਿਆਰੀ ਵਿੱਢੋ, ਸਾਰੇ ਜਿੰਨੇ ਉੱਜੜ ਪੁੱਜੜ ਕੇ ਲੋਕ ਆ ਤੇ ਸਮੂਹ ਪੰਜਾਬ ਨਿਵਾਸੀ, ਜਿਵੇਂ ਤੁਸੀਂ ਪਹਿਲਾਂ ਮਦਦ ਕੀਤੀ ਆ ਰਾਸ਼ਨ ਪਾਣੀ ਵੱਲੋਂ, ਹੁਣ ਵੀ ਇਹਨਾਂ ਦੀ ਮਦਦ ਕਰਨੀ ਆਪਾਂ। 22 ਤਰੀਕ ਨੂੰ ਪੱਕਾ ਮੋਰਚਾ ਲਾਉਣਾ ਵਾ ਤੇ ਜਿੰਨਾ ਚਿਰ ਇਨਸਾਫ ਨਹੀਂ ਲੈ ਕੇ ਆਉਂਦੇ ਉਹਨਾਂ ਚਿਰ ਮੁੜ ਕੇ ਨਹੀਂ ਆਉਣਾ। ਤੇ ਇੱਕ ਅਗਲੀ ਗੱਲ, ਅੱਜ ਇਹਨਾਂ ਨਾਲ ਗੱਲਬਾਤ ਕਰਦੇ ਸੀ, ਮੈਂ ਇਹਨਾਂ ਨੂੰ ਕਿਹਾ ਵੀ ਯਾਰ ਟਰੈਕਟਰ ਟਰਾਲੀਆਂ ਲੈ ਕੇ ਜਾਣਾ। ਇਹਨਾਂ ਨੇ ਪ੍ਰਧਾਨ ਟਰੈਕਟਰ ਟਰਾਲੀਆਂ ਤੋਂ ਲੈ ਚੱਲਾਂਗੇ ਯਾਰ, ਪਰ ਸਾਡੇ ਕੋਲ ਤਾਂ ਪੈਸੇ ਵੀ ਹੈ ਨਹੀਂਗੇ, ਤੇਲ ਕਿੱਥੋਂ ਪਾਵਾਂਗੇ। ਮੈਂ ਇਹਨਾਂ ਨੂੰ ਭਰੋਸਾ ਦਵਾਇਆ ਵਾ ਵੀ ਪੰਜਾਬ ਦੇ ਲੋਕਾਂ ਨੇ ਅੱਗੇ ਤੁਹਾਡੀ ਮਦਦ ਕੀਤੀ ਆ, ਕੋਈ ਗੱਲ ਨਹੀਂ, ਤੇਲ ਦਾ ਪ੍ਰਬੰਧ ਵੀ ਲੋਕ ਕਰਨਗੇ। ਸੋ ਸਾਰਿਆਂ ਵੀਰਾਂ ਨੂੰ ਅਪੀਲ ਆ, ਜਿਹੜਾ ਜਿੰਨੀ ਜੋਗਾ ਹੈਗਾ ਵਾ ਭਰਾਓ, ਆਪਾਂ ਇਹਨਾਂ ਦੇ ਟਰੈਕਟਰਾਂ 'ਚ ਤੇਲ ਆਪਾਂ ਪਾਉਣਾ ਵਾ, ਆਪਾਂ ਇਹਨਾਂ ਦੀ ਫੁੱਲ ਸਪੋਰਟ ਕਰਨੀ ਹੈ ਤੇ ਮੋਰਚਾ ਲਾ ਕੇ ਹੜ੍ਹ ਪੀੜਤਾਂ ਨੂੰ ਇਨਸਾਫ ਦਿਵਾਉਣਾ ਵਾ ਤੇ ਜਿਹੜੇ ਬਰਬਾਦੀ ਹੋਈ ਆ ਇਹਦਾ ਸਾਰਾ ਮੁਆਵਜ਼ਾ ਆਪਾਂ ਇਹਨਾਂ ਨੂੰ ਲੈ ਕੇ ਦੇਣਾ ਵਾ। ਸੋ 22 ਤਰੀਕ ਦੀਆਂ ਤਿਆਰੀਆਂ ਦੇ ਵਿੱਚ ਕੋਈ ਕਸਰ ਨਾ ਛੱਡੋ, ਜ਼ੋਰ ਮਾਰੋ ਤਾਂ ਕਿ ਆਪਾਂ ਇਹਨੂੰ ਇਨਸਾਫ ਦਿਵਾ ਸਕੀਏ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਗੁਰਦੁਆਰਾ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਂਦੇੜ ਦੇ ਪ੍ਰਸ਼ਾਸਕ ਨਿਯੁਕਤ ਕੀਤੇ ਗਏ ਸਾਬਕਾ IAS ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਬਾਠ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਸਾਬਕਾ IAS ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਪੰਜਾਬ ਦੀ ਮਾਝੇ ਦੀ ਧਰਤੀ ਤੇ ਜੰਮਪਲ ਅਤੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹਨ। ਡਾਕਟਰ ਵਿਜੇ ਸਤਬੀਰ ਸਿੰਘ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਤਮਸਤਕ ਹੋ ਕੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਅਤੇ ਸਮੂਹ ਪੰਜ ਪਿਆਰਿਆਂ ਨੇ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਰਵਾਇਤੀ ਦਸਤਾਰ, ਚੋਲਾ, ਹਾਰ, ਸ਼੍ਰੀ ਸਾਹਿਬ ਨਾਲ ਅਹੁਦਾ ਸੰਭਾਲਣ ਤੇ ਤਖਤ ਸਾਹਿਬ ਵੱਲੋਂ ਸਨਮਾਨਿਆ। ਦੱਸ ਦਈਏ ਕਿ ਡਾਕਟਰ ਵਿਜੇ ਸਤਬੀਰ ਸਿੰਘ ਪੰਜਾਬ ਦੀ ਧਰਤੀ ਪਿੰਡ ਕੈਲੇ ਕਲਾਂ, ਜ਼ਿਲ੍ਹਾ ਗੁਰਦਾਸਪੁਰ ਦੇ ਜੰਮਪਲ ਹਨ। ਪੜ੍ਹੇ ਲਿਖੇ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹਨ। ਸ਼੍ਰੀ ਅੰਮ੍ਰਿਤਸਰ ਸਾਹਿਬ ਮੈਡੀਕਲ ਕਾਲਜ ਤੋਂ MBBS ਦੀ ਡਿਗਰੀ ਹਾਸਲ ਕਰਨ ਉਪਰੰਤ ਹਾਰਵਰਡ ਯੂਨੀਵਰਸਿਟੀ, ਮੈਨਚੈਸਟਰ ਯੂਨੀਵਰਸਿਟੀ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ। ਡਾਕਟਰ ਵਿਜੇ ਸਤਬੀਰ ਸਿੰਘ ਬਾਠ ਮਹਾਰਾਸ਼ਟਰ ਸਰਕਾਰ 'ਚ ਚੇਅਰਮੈਨ ਰਹੇ। ਐਡੀਸ਼ਨਲ ਚੀਫ ਸੈਕਟਰੀ ਮਹਾਰਾਸ਼ਟਰ ਸਰਕਾਰ ਤੋਂ ਸੇਵਾ ਮੁਕਤ ਹੋਏ ਹਨ। ਉਹ ਪਹਿਲਾਂ ਵੀ ਸ਼੍ਰੀ ਹਜ਼ੂਰ ਸਾਹਿਬ ਵਿਖੇ ਆਪਣੀ ਨੌਕਰੀ ਦੌਰਾਨ ਸੰਨ 2014 ਵਿੱਚ ਮੁੱਖ ਪ੍ਰਬੰਧਕ ਦੇ ਤੌਰ ਤੇ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ। ਡਾਕਟਰ ਵਿਜੇ ਸਤਬੀਰ ਸਿੰਘ ਨੇ ਇਸ ਮੌਕੇ ਕਿਹਾ ਕਿ ਗੁਰੂ ਸਾਹਿਬ ਨੇ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਹੈ, ਉਹ ਗੁਰੂ ਘਰ ਦੇ ਨਿਮਾਣੇ ਸਿੱਖ ਵਜੋਂ ਪੂਰੀ ਤਨਦੇਹੀ ਨਾਲ ਸਾਰੇ ਸਟਾਫ ਅਤੇ ਸ਼੍ਰੀ ਹਜ਼ੂਰ ਸਾਹਿਬ ਦੀਆਂ ਸਤਿਕਾਰਯੋਗ ਸੰਗਤਾਂ ਨੂੰ ਨਾਲ ਲੈ ਕੇ ਨਿਭਾਉਣਗੇ। ਚੌਲਾਂ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਭਾਰਤ ਸਰਕਾਰ ਦਾ ਇੱਕ ਫੈਸਲਾ ਮੁੱਖ ਕਾਰਕ ਹੈ। ਭਾਰਤ ਨੇ ਪਿਛਲੇ ਮਹੀਨੇ ਗੈਰ ਬਾਸਮਤੀ ਚੌਲਾਂ ਦੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਤੋਂ ਨਿਰਯਾਤ ਕੀਤੇ ਜਾਣ ਵਾਲੇ ਕੁੱਲ ਚੌਲਾਂ ਵਿੱਚ ਗੈਰ ਬਾਸਮਤੀ ਚੌਲਾਂ ਦੀ ਹਿੱਸੇਦਾਰੀ ਲਗਭਗ 25% ਹੈ। ਦੁਨੀਆ ਵਿੱਚ ਜ਼ੋਰਦਾਰ ਮੰਗ ਤੇ ਭਾਰਤ ਦੀ ਪਾਬੰਦੀ ਨੇ ਚੌਲਾਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ।
ਭਾਰਤ ਸਰਕਾਰ ਦੁਆਰਾ ਗੈਰ ਬਾਸਮਤੀ ਚੌਲਾਂ ਦੀ ਬਰਾਮਦਗੀ ਤੇ ਲਗਾਈ ਰੋਕ ਤੋਂ ਬਾਅਦ ਪੰਜਾਬ ਵਿੱਚ ਚੌਲਾਂ ਦੀਆਂ ਕੀਮਤਾਂ ਆਸਮਾਨੀ ਚੜ੍ਹ ਗਈਆਂ ਹਨ। ਅੰਮ੍ਰਿਤਸਰ ਦੀ ਬਾਸਮਤੀ ਮਾਰਕੀਟ ਵਿੱਚ ਹੀ ਪਹਿਲਾਂ 85 ਤੋਂ 90 ਰੁਪਏ ਤੱਕ ਮਿਲਣ ਵਾਲਾ ਬਾਸਮਤੀ ਚੌਲ ਹੋਲਸੇਲ ਵਿੱਚ 100 ਤੋਂ 103 ਰੁਪਏ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਮਾਲਵੇ ਦੀ ਗੈਰ ਬਾਸਮਤੀ ਚੌਲਾਂ ਦੀ ਮੰਡੀ ਵਿੱਚ ਪਰਮਲ, ਸੇਲਾ ਆਦਿ ਚੌਲਾਂ ਦੀ ਕੀਮਤ 30 ਤੋਂ 32 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਪੰਜਾਬ ਵਿੱਚ ਇਸ ਸਮੇਂ ਹਰ ਤਰ੍ਹਾਂ ਦੇ ਚੌਲਾਂ ਦੀ ਮੰਗ ਹੈ ਅਤੇ ਬਰਾਮਦ ਤੇ ਪਾਬੰਦੀ ਲੱਗਣ ਤੋਂ ਬਾਅਦ ਕੰਪਨੀਆਂ ਤੇ ਪਹਿਲਾਂ ਦੇ ਆਰਡਰ ਪੂਰੇ ਕਰਨ ਦਾ ਦਬਾਅ ਹੈ। ਚੌਲਾਂ ਦੇ ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਸਮੇਂ ਦਿੱਲੀ ਅਤੇ ਮੁੰਬਈ ਦੇ ਨਾਲ-ਨਾਲ ਦੱਖਣੀ ਭਾਰਤ ਦੇ ਵਪਾਰੀ ਪੰਜਾਬ ਵਿੱਚ ਚੌਲ ਖਰੀਦ ਰਹੇ ਹਨ। ਉਹ ਸਾਰੇ ਫਸਲ ਦੀ ਸਫਲਤਾ ਦੀ ਉਮੀਦ ਕਰ ਰਹੇ ਹਨ ਅਤੇ ਹੁਣ ਅਗਲੇ ਸੀਜ਼ਨ ਲਈ ਸਟਾਕ ਕਰਨਾ ਚਾਹੁੰਦੇ ਹਨ। ਵਿਦੇਸ਼ਾਂ ਵਿੱਚ ਭਾਰਤੀਆਂ ਦੀ ਖਰੀਦਦਾਰੀ ਨੇ ਵੀ ਚੌਲਾਂ ਦੀ ਮੰਡੀ ਵਿੱਚ ਵਾਧਾ ਕੀਤਾ ਹੈ। ਕੈਨੇਡਾ ਦੇ ਕਈ ਸਟੋਰਾਂ ਨੇ ਗਾਹਕਾਂ ਨੂੰ ਚੌਲਾਂ ਦੀ ਸਿੰਗਲ ਪੈਕਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਉੱਥੋਂ ਭਾਰਤ ਲਈ ਆਰਡਰ ਆ ਰਹੇ ਹਨ। ਪੰਜਾਬ ਵਿੱਚ ਇਸ ਸਾਲ ਵੀ ਤਕਰੀਬਨ 4 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਘਟੀ ਹੈ ਅਤੇ ਹੜ੍ਹਾਂ ਕਾਰਨ ਬਹੁਤ ਸਾਰੀ ਫਸਲ ਵੀ ਪ੍ਰਭਾਵਿਤ ਹੋਈ ਹੈ। ਪੰਜਾਬ ਵਿੱਚ ਝੋਨੇ ਦੀ ਪੈਦਾਵਾਰ 18 ਤੋਂ 20 ਲੱਖ ਮੀਟ੍ਰਿਕ ਟਨ ਤੋਂ ਘੱਟ ਹੋਣ ਦੇ ਬਾਵਜੂਦ ਵੀ ਮੰਡੀ ਵਿੱਚ ਉਛਾਲ ਹੈ। ਇਸ ਸਮੇਂ ਪੰਜਾਬ ਵਿੱਚ ਪਰਮਲ ਅਤੇ ਸੇਲਾ ਚੌਲਾਂ ਦਾ ਵਪਾਰ ਮਾਲਵੇ ਵਿੱਚ ਹੁੰਦਾ ਹੈ ਅਤੇ ਬਾਸਮਤੀ ਚੌਲਾਂ ਦਾ ਵਪਾਰ ਅੰਮ੍ਰਿਤਸਰ ਵਿੱਚ ਹੁੰਦਾ ਹੈ। ਦੋਵਾਂ ਮੰਡੀਆਂ ਵਿੱਚ ਇਸ ਸਮੇਂ ਚੌਲਾਂ ਦੀ ਖਰੀਦ ਵਧ ਰਹੀ ਹੈ। ਨੋਟਬੰਦੀ ਤੋਂ ਬਾਅਦ ਕੀਮਤਾਂ 'ਚ ਕੁਝ ਖੜੋਤ ਆਈ ਸੀ, ਪਰ ਫਿਰ ਤੋਂ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਭਾਰਤ ਦੁਨੀਆ ਨੂੰ ਚਾਵਲ ਨਿਰਯਾਤ ਕਰਦਾ ਹੈ ਅਤੇ ਵਿਸ਼ਵ ਨੂੰ ਕੁੱਲ ਚੌਲਾਂ ਦੀ ਬਰਾਮਦ ਦਾ 40% ਤੋਂ ਵੱਧ ਹਿੱਸਾ ਭਾਰਤ ਦਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁੱਲ 15.54 ਲੱਖ ਟਨ ਚਿੱਟੇ ਚੌਲਾਂ ਦੀ ਬਰਾਮਦ ਕੀਤੀ ਗਈ ਸੀ। ਇਹ ਪਿਛਲੇ ਸਾਲ ਨਾਲੋਂ 35% ਵੱਧ ਸੀ। ਭਾਰਤ ਵਿੱਚ ਹੜ੍ਹਾਂ ਅਤੇ ਹੋਰ ਕਾਰਨਾਂ ਕਾਰਨ ਫਸਲ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਤੋਂ ਬਾਅਦ ਹੀ ਸਰਕਾਰ ਨੇ ਇਸ ਚੌਲਾਂ ਦੀ ਬਰਾਮਦ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਭਾਰਤ ਦੇ ਇਸ ਕਦਮ ਕਾਰਨ ਵਿਸ਼ਵ ਬਾਜ਼ਾਰਾਂ ਵਿੱਚ ਏਸ਼ੀਆ ਦੇ ਹੋਰ ਦੇਸ਼ਾਂ ਤੋਂ ਚਾਵਲਾਂ ਦੀਆਂ ਕੀਮਤਾਂ ਵਧ ਗਈਆਂ ਹਨ। ਹੁਣ ਤੱਕ ਸਰਕਾਰ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਥਾਨੋਲ ਬਣਾਉਣ ਵਾਲੀਆਂ ਕੰਪਨੀਆਂ ਨੂੰ ਜੋ ਚੌਲ ਦੇ ਰਹੀ ਸੀ ਉਸ ਤੇ ਰੋਕ ਲਗਾ ਦਿੱਤੀ ਗਈ ਹੈ। ਸਰਕਾਰੀ ਫੂਡ ਏਜੰਸੀਆਂ ਕੋਲ ਉਕਤ ਚੌਲਾਂ ਦੇ ਟੈਂਡਰ ਵਿੱਚ ਭਾਅ 32 ਰੁਪਏ ਤੱਕ ਪਹੁੰਚ ਗਿਆ ਹੈ। ਇਹੀ ਚੌਲ ਖੁੱਲੇ ਬਾਜ਼ਾਰ ਵਿੱਚ 34-35 ਰੁਪਏ ਦੇ ਭਾਅ ਤੇ ਪਹੁੰਚ ਗਿਆ ਹੈ। ਪਰਮਲ ਅਤੇ ਸੇਲਾ ਚੌਲਾਂ ਦੀ ਬਰਾਮਦ ਤੇ ਪਾਬੰਦੀ ਤੋਂ ਬਾਅਦ ਵੀ ਇਸ ਚੌਲਾਂ ਦੀਆਂ ਕੀਮਤਾਂ ਵਧ ਰਹੀਆਂ ਹਨ। ਅੰਮ੍ਰਿਤਸਰ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਬਾਸਮਤੀ ਚੌਲਾਂ ਦੀ ਖਰੀਦ ਕਾਫੀ ਵਧ ਗਈ ਹੈ, ਜਿਸ ਕਾਰਨ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ। ਭਾਵੇਂ ਸਰਕਾਰ ਨੇ ਬਾਸਮਤੀ ਦੀ ਬਰਾਮਦ ਤੇ ਕੋਈ ਪਾਬੰਦੀ ਨਹੀਂ ਲਗਾਈ ਹੈ, ਪਰ ਭਾਅ ਵਧਣ ਦੀ ਸੰਭਾਵਨਾ ਕਾਰਨ ਲੋਕ ਘਬਰਾ ਕੇ ਖਰੀਦਦਾਰੀ ਕਰ ਰਹੇ ਹਨ। ਕੰਪਨੀਆਂ ਵੀ ਵਧੀਆ ਗੁਣਵੱਤਾ ਵਾਲੇ ਬਾਸਮਤੀ ਚੌਲਾਂ ਦਾ ਸਟਾਕ ਕਰ ਰਹੀਆਂ ਹਨ। ਇਸ ਸਾਲ ਬਾਸਮਤੀ ਦੀ ਆਮਦ ਜ਼ਿਆਦਾ ਹੋਣ ਦੀ ਉਮੀਦ ਹੈ। ਭਾਰਤ ਦੁਨੀਆ ਵਿੱਚ ਚੌਲਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ। ਵਿਸ਼ਵ ਨਿਰਯਾਤ ਵਿੱਚ ਭਾਰਤ ਦਾ 40% ਹਿੱਸਾ ਹੈ। ਭਾਰਤ ਸਰਕਾਰ ਨੇ 20 ਜੁਲਾਈ ਨੂੰ ਆਗਾਮੀ ਤਿਉਹਾਰੀ ਸੀਜ਼ਨ ਦੌਰਾਨ ਘਰੇਲੂ ਸਪਲਾਈ ਨੂੰ ਵਧਾਉਣ ਤੇ ਪ੍ਰਚੂਨ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਗੈਰ ਬਾਸਮਤੀ ਚੌਲਾਂ ਤੇ ਨਿਰਯਾਤ ਤੇ ਪਾਬੰਦੀ ਲਗਾ ਦਿੱਤੀ ਸੀ।